ब्रेक तो बाद तुहाडा सब दा भरपूर स्वागत है। हुण आपां गलबात करांगे अज दे थर्ड वाले इशू ते, पर उस तों पहलां आपां दस दईए कि जिहड़ा सैकंड वाला इशू सी ओह इह सी कि हुण कांग्रेस कश्मीर विच तशद्दद करन लई भाजपा नूं भी पिछे छड्डण दे रोह विच। सो इस उपर डाक्टर साहब ने अपने बहुत ही वेरवे नाल अपने विचार तुहाडे नाल शेयर कीते ने। आई होप तुहानूं सारिआं नूं पसंद आए होणगे। सो इसे ही सैगमेंट विच आपां जिहड़े तुहाडे मैसेज ने ओह आपां शेयर करांगे। सो लिखण लई तुहाडा सब दा बहुत बहुत शुक्रिया। हुण गलबात करांगे थर्ड वाले इशू दी। जी डॉक्टर साहब की कहना चाहोगे? देखो, ये जड़ियाँ पश्चिम दियाँ ताकतां यूरोप और अमरीका, इन्हां दे लई कोई इंसानी वजूद जिहड़ा जां इंसानियत कोई माने नहीं रखती। और अक्सर जिहड़ा एक जुमला मैं दोहरांदा कि लोग लाशां गिणदे ने, ये डॉलर गिणदे ने जां हिंदू तवी वोटां गिणदे ने, इन्हां नूं कोई परवाह नहीं जी। एक पासे असीं ऑलरेडी देखिआ कि सारे दौर च ਉਹ ਰਵਾਂਡਾ ਹੋਏ 1 ਮਿਲੀਅਨ ਤੋਂ ਜ਼ਿਆਦਾ ਕਿਵੇਂ ਕਬੀਲਿਆਂ ਦੇ ਨਾਂ ਥੱਲੇ ਭਾਵੇਂ ਆਪਸ 'ਚ ਇੱਕ ਦੂਜੇ ਨੂੰ ਮਾਰਿਆ, ਪਰ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ, ਕੋਈ ਇਹਨਾਂ ਦਾ ਇੰਟਰਸਟ ਨਹੀਂ ਸੀ। ਫਿਰ ਸੁਡਾਨ ਦੇ ਵਿੱਚ ਡਾਰਫਰ ਦੇ ਵਿੱਚ ਕੀ ਹੋਇਆ, ਕੀ ਵਾਪਰਿਆ, ਉਸ ਤੋਂ ਪਹਿਲਾਂ ਬੋਸਨੀਆ ਦੇ ਵਿੱਚ ਕੀ ਹੋਇਆ, ਔਰ ਕੋਰੀਆ, ਕੰਬੋਡੀਆ, ਵਿਤਨਾਮ, ਇੱਕ ਲੰਬੀ ਲਿਸਟ ਹੈ। ਅਜੋਕੇ ਪੀਰੀਅਡ 'ਚ ਅਸੀਂ ਦੇਖੀਏ ਕਿ ਮਿਡਲ ਈਸਟ ਜਿਹਦੇ 'ਚ ਕਿ ਬਦਕਿਸਮਤੀ ਉਹਨਾਂ ਦੀ ਕਿ ਉੱਥੇ ਤੇਲ ਨਿਕਲ ਆਇਆ, ਜਿਹਨੂੰ ਉਹਨਾਂ ਦੇ ਸ਼ਾਇਦ ਵੈਨਜ਼ੂਏਲਾ ਕਿ ਕਿਸੇ ਸਕਾਲਰ ਨੇ ਇੱਕ ਵਾਰੀ ਕਿਹਾ ਸੀ ਕਿ ਇਹ ਸਭ ਤੋਂ ਵੱਡੀ ਬਦਕਿਸਮਤੀ ਹੈ ਕਿ ਇਹ ਸ਼ੈਤਾਨ ਉੱਥੇ ਆ ਗਿਆ ਤੇਲ ਦੇ ਰੂਪ, ਕਿਉਂਕਿ ਉਹਨਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਸ ਸਾਰੇ 'ਚੋਂ ਠੀਕ ਹੈ। ਇੱਕ ਤਬਕਾ ਸ਼ੇਖ, ਉਹਨਾਂ ਦੇ ਵੱਡੇ ਕਬੀਲਿਆਂ ਦੇ ਔਰ ਉਹਨਾਂ ਦੇ ਆਪਣੇ ਕਜ਼ਨ ਬੜੇ ਪ੍ਰੋਸਪਰਸ ਹੋਏ, ਪਰ ਕੁੱਲ ਮਿਲਾ ਕੇ ਦੇਖੋ ਕਿ ਜੇ ਉੱਥੇ ਤੇਲ ਨਾ ਹੋਏ ਤਾਂ ਇਹਨਾਂ ਦਾ ਉੱਥੇ ਕੀ ਇੰਟਰਸਟ ਹੋਏ ਜੀ। ਔਰ ਉਹਦੇ 'ਚ ਲੰਬਾ ਵਕਤ ਜੇ ਇਜ਼ਰਾਈਲ ਫਲਸਤੀਨ ਦੇ ਨਾਂ ਥੱਲੇ ਕਿਸ ਕਿਸਮ ਦਾ ਜਿਹੜਾ ਮਾਹੌਲ ਉੱਥੇ ਸਿਰਜਿਆ ਗਿਆ, ਬਣਾਇਆ ਗਿਆ ਔਰ ਲੋਕਾਂ ਦੇ ਉੱਤੇ ਹੋਇਆ। ਔਰ ਹੁਣ ਅਸੀਂ ਦੇਖਿਆ ਕਿ ਵੀ ਕਿਵੇਂ ਅਮਰੀਕਾ ਨੇ ਇਰਾਕ 'ਚ ਪਹਿਲਾਂ 2003 'ਚ ਜਿਹੜਾ ਉਹ ਫੁੱਲ ਸਕੇਲ ਹਮਲਾ ਕਰਕੇ, ਉਸ ਤੋਂ ਪਹਿਲਾਂ ਉਹਦੇ ਪਿਓ ਨੇ ਸੀਨੀਅਰ ਬੁਸ਼ ਨੇ 1991 ਦੇ ਵਿੱਚ ਕੀ ਕੀਤਾ। ਫਿਰ ਸੀਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੈਫਿਊਜੀ ਕ੍ਰਾਈਸਿਸ ਇਸ ਦੌਰ ਦਾ ਪਿਛਲੇ ਸਾਲਾਂ ਦੇ ਵਿੱਚ ਆਇਆ, ਉਹ ਸੀਰੀਅਨ ਰੈਫਿਊਜੀ ਸੀ। ਕਿਸ ਕਿਸਮ ਦੀਆਂ ਹਾਰਟ ਰੈਂਡਰਿੰਗ, ਹਾਰਟ ਟੱਚਿੰਗ ਪਿਕਚਰਸ, ਕੋਈ ਬੀੜੀਆਂ ਡੁੱਬ ਰਹੀਆਂ, ਕੋਈ ਬੱਚਾ ਡੁੱਬਿਆ, ਕੋਈ ਮਾਪਿਓ ਪਾਸੇ ਨੇ, ਕਿਵੇਂ ਦਰਵਾਜ਼ੇ ਟਰਕੀ ਨੇ ਖੋਲੇ, ਕਿਵੇਂ ਯੂਰਪ ਨੇ ਬੰਦ ਕੀਤੇ, ਉਹਨਾਂ ਦੇ ਨਾਲ ਕੀ ਹੋਇਆ ਜੀ। ਇੱਧਰ ਅਸੀਂ ਅਫਗਾਨਿਸਤਾਨ ਦੀ ਗੱਲ ਅਸੀਂ ਅਕਸਰ ਕਰਦੇ ਹਾਂ ਕਿ ਪਹਿਲਾਂ ਉੱਥੇ ਕੀ ਕੀਤਾ ਸੋਵੀਅਤ ਯੂਨੀਅਨ ਨੇ, ਹੁਣ ਅਮਰੀਕਾ ਕੀ ਕਰ ਰਿਹਾ, ਆਉਣ ਵਾਲੇ ਪੀਰੀਅਡ 'ਚ ਕਿਸ ਜਾਏਗਾ। ਪਰ ਇੱਕ ਫਰੰਟ ਜਿਹੜਾ ਕਿ ਇੱਕ ਦਿਨ ਪਹਿਲਾਂ ਹੀ ਇਹਨੇ ਟਰੰਪ ਨੇ ਖੋਲ੍ਹਿਆ ਔਰ ਫਰਦਰ ਉਹ ਖੂਨ ਖਰਾਬੇ ਦਾ ਔਰ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਰੈਫਿਊਜੀ ਕ੍ਰਾਈਸਿਸ ਨੂੰ ਪੈਦਾ ਕਰੇਗਾ, ਉਹ ਹੈ ਕਿ ਕੁਰਦਾਂ ਤੋਂ ਹੱਥ ਧੋ ਲੈਣੇ ਜੀ। ਹੁਣ ਇਹ ਅਸੀਂ ਕਿਸੇ ਵੇਲੇ ਫਿਰ ਜ਼ਿਕਰ ਕਰਾਂਗੇ, ਕਿਉਂਕਿ ਜਦੋਂ ਤੁਸੀਂ ਇਹਨਾਂ ਮਿਡਲ ਈਸਟ ਦੇ ਇਹ ਵੀ ਜਿਹੜੀ ਮੈਪ ਮੇਕਿੰਗ ਇਹਨਾਂ ਕਲੋਨੀਅਲਸ ਨੇ ਕੀਤੀ, ਉਹ ਬ੍ਰਿਟਿਸ਼ ਨੇ ਕੀਤੀ ਕਿ ਫ੍ਰੈਂਚ ਨੇ ਕੀਤੀ। ਆਟੋਮਨ ਅੰਪਾਇਰ ਜਿਹੜਾ 500-600 ਸਾਲ ਉਸ ਖਿੱਤੇ ਦੇ ਉੱਤੇ ਕਾਬਜ਼ ਰਿਹਾ, ਔਰ ਉਸ ਤੋਂ ਕਿਵੇਂ ਇਹਨਾਂ ਨੇ ਹੀ ਉਹ ਸਾਰਾ ਕੁਝ ਕ੍ਰੀਏਟ ਕਰਕੇ ਉਹ ਸਾਰੇ ਪਾਰਟ ਨੂੰ ਫਿਰ ਡਿਵਾਈਡ ਕੀਤਾ। ਇਹ ਸਾਰੇ ਮੁਲਕ ਜਿਹੜੇ ਨੇ ਇਹ ਪਹਿਲੇ ਵਰਲਡ ਵਾਰ ਤੋਂ ਬਾਅਦ ਜਦੋਂ ਇਹ ਟੈਰੀਟਰੀ ਆਟੋਮਨ ਅੰਪਾਇਰ ਤੋਂ ਖੋਈ, ਉਹ ਸਾਊਦੀ ਅਰੇਬੀਆ ਹੋਏ, ਜਾਰਡਨ ਹੋਏ, ਸੀਰੀਆ ਹੋਏ, ਇਰਾਕ ਹੋਏ ਔਰ ਇਹ ਲਬਨਾਨ ਹੋਏ, ਇਹ ਸਾਰੇ ਉਸ ਦੌਰ ਦੇ ਵਿੱਚ ਕ੍ਰੀਏਟ ਹੋਏ। ਔਰ ਇਹਨਾਂ ਸਾਰਿਆਂ 'ਚ ਬਦਕਿਸਮਤੀ ਇਹ ਕਿ ਹਾਲਾਂਕਿ ਉੱਥੇ ਮੁੱਖ ਕਬੀਲਿਆਂ ਦੀ ਲੜਾਈ ਤਾਂ ਮਜ਼ਹਬਾਂ ਤੋਂ ਵੀ ਪਹਿਲਾਂ ਸਦੀਆਂ ਤੋਂ ਹੀ ਚੱਲੀ ਆ ਰਹੀ ਹੈ, ਪਰ ਮੁੱਖ ਤੌਰ ਦੇ ਉੱਤੇ ਅਰਬ ਕਬੀਲੇ, ਤੁਰਕ ਜਿਹੜੇ ਟਰਕ ਜਿਹਨਾਂ ਨੂੰ ਕਿਹਾ ਜਾਂਦਾ, ਔਰ ਕੁਰਦ ਵੀ ਇੱਕ ਅਲੱਗ ਕਬੀਲਾ, ਕਦੇ ਇੱਕ ਨਾਲ ਹੋ ਗਏ ਕਬੀਲੇ, ਕਦੇ ਦੂਜੇ ਨਾਲ ਹੋ ਗਏ। ਪਰ ਬਦਕਿਸਮਤੀ ਨਾਲ ਇਹਨਾਂ ਕੁਰਦਾਂ 'ਚੋਂ ਹੀ ਕਿਸੇ ਵੇਲੇ ਸਲਾਹਦੀਨ ਵਰਗਾ ਯੋਧਾ ਨਿਕਲਿਆ ਇਸਲਾਮ ਦਾ, ਜਿਹਨੂੰ ਇਸਲਾਮ ਸਾਰਾ ਬੜਾ ਫਖਰ ਵੀ ਕਰਦਾ ਉਸ ਦੇ ਉੱਤੇ ਇਸਲਾਮਿਕ ਹਿਸਟਰੀ 'ਚ, ਕਿ ਉਹਨੇ ਕਿਵੇਂ ਕਰੂਸੇਡਸ ਦਾ ਐਂਡ ਕੀਤਾ, ਕਿਵੇਂ ਕਿੰਗ ਰਿਚਰਡਸ ਨੂੰ ਵੰਗਾਰਿਆ। ਸਲਾਹਦੀਨ ਹੀਰੋ ਹੈ। ਔਰ ਮੈਨੂੰ ਯਾਦ ਹੈ ਕਿ ਆ ਸੀਰੀਆ ਦਾ ਜਿਹੜਾ ਹੁਣ ਪ੍ਰੈਜ਼ੀਡੈਂਟ ਹੈ, ਇਹਦਾ ਪਿਓ ਅਸਾਦ ਜਿਹੜਾ ਹਾਲਾਂ ਪ੍ਰੋ ਸੋਵੀਅਤ ਯੂਨੀਅਨ ਸੀ, ਤੇ ਹੈਨਰੀ ਕਿਸਿੰਜਰ ਦੇ ਨਾਲ ਜਦੋਂ ਉਸ ਦੀਆਂ ਕੁਝ ਮੀਟਿੰਗਸ ਹੋਈਆਂ ਡਿਫਰੈਂਟ ਥਾਵਾਂ ਤੇ ਸੀ, ਤੇ ਹੈਨਰੀ ਕਿਸਿੰਜਰ ਨੇ ਆਪਣੇ ਮੈਮੋਇਰ 'ਚ ਕਿਹਾ ਕਿ ਜਿੱਥੇ ਵੀ ਮੈਂ ਉਹਦੇ ਸਾਹਮਣੇ ਬਹਿਣਾ, ਜਦੋਂ ਮੈਂ ਕੰਧ ਦੇ ਉੱਤੇ ਦੇਖਣਾ ਤੇ ਪਿੱਛੇ ਸਲਾਹ ਦਿਨ ਦੀ ਫੋਟੋ ਲਾਈ ਹੋਣੀ ਉਹਨੇ,
ਕਿਉਂਕਿ ਇਹ ਸਾਈਕੋ ਹਿਸਟਰੀ ਇਹਨਾਂ ਨੂੰ ਯਾਦ ਕਰਵਾ ਰਹੇ ਸੀ ਕਿ ਭਾਈ ਇਹ ਸਾਡਾ ਸਲਾਹ ਦੇਣ ਹੋਇਆ ਜਿਹਨੇ ਤੁਹਾਡਾ ਜਿਹੜਾ ਤੁਹਾਨੂੰ ਸਬਕ ਸਿਖਾਇਆ ਸੀ। ਪਰ ਬਦਕਿਸਮਤੀ ਨਾਲ ਇਸ ਮੈਪ ਮੇਕਿੰਗ ਫਸਟ ਵਰਲਡ ਵਾਰ ਤੋਂ ਬਾਅਦ ਕੁਰਦ ਜਿਨ੍ਹਾਂ ਦੀ ਅੱਜ ਆਬਾਦੀ 30 ਮਿਲੀਅਨ ਦੇ ਲਗਭਗ ਹੋਏਗੀ, ਉਹ 4 ਦੇਸ਼ਾਂ ਦੇ ਵਿੱਚ ਵੰਡੇ ਗਏ। ਇੱਕ ਵੱਡਾ ਹਿੱਸਾ 13-14 ਮਿਲੀਅਨ ਟਰਕੀ ਦੇ ਵਿੱਚ ਫਸ ਗਏ, 4-5 ਮਿਲੀਅਨ ਈਰਾਨ ਦੇ ਵਿੱਚ, ਇੰਨੇ ਸ਼ਾਇਦ ਸੀਰੀਆ 'ਚ ਨੇ ਔਰ ਇਰਾਕ 'ਚ ਨੇ। ਇਰਾਕ ਦਾ ਵੱਡਾ ਜਿਹੜਾ ਨਾਰਦਰਨ ਇਰਾਕ ਨੂੰ ਕਹਿੰਦੇ ਨੇ, ਜਦੋਂ ਹੁਣ ਇਰਾਕ ਨੂੰ ਇਹਨਾਂ ਨੇ ਡੀਸਟੈਬਲਾਈਜ਼ ਕੀਤਾ ਅਮਰੀਕਾ ਨੇ, ਉਹ ਸਾਰੇ ਦੇ ਉੱਤੇ ਸਦਾਮ ਹੁਸੈਨ ਨੂੰ ਕਰਕੇ ਡੀਸਟੈਬਲਾਈਜ਼, ਤੇ ਉਦੋਂ ਨਾਰਦਰਨ ਖਿੱਤੇ ਦੇ ਵਿੱਚ ਕੁਰਦਾਂ ਨੇ ਵੱਡੀ ਟੈਰੀਟਰੀ ਦੇ ਉੱਤੇ ਕੰਟਰੋਲ ਵੀ ਕੀਤਾ ਹੋਇਆ, ਗਵਰਨਮੈਂਟ ਵੀ ਚਲਾਉਂਦੇ ਨੇ ਉੱਥੇ। ਇਜ਼ਰਾਈਲ ਵਾਲੇ ਵੀ ਪਹੁੰਚ ਗਏ, ਉਹਨਾਂ ਨੂੰ ਇੰਡੀਪੈਂਡੈਂਟ ਆਲਮੋਸਟ ਉਹਨਾਂ ਦੀ ਹੋਂਦ ਇੱਕ ਇੰਡੀਪੈਂਡੈਂਟ ਐਂਟੀਟੀ ਵਾਲੀ ਹੈ। ਔਰ ਪਰ ਇਸ ਨੇ ਇੱਕ ਖੌਫ ਪੈਦਾ ਕਰ ਦਿੱਤਾ ਟਰਕੀ, ਜਿੱਥੇ ਉਹਨਾਂ ਦੀ 20% ਆਬਾਦੀ ਕੁਰਦਾਂ ਦੀ ਹੈ, ਉਹਨਾਂ ਦੇ ਉੱਤੇ ਬਹੁਤ ਜ਼ੁਲਮ ਕੀਤੇ ਨੇ ਤੁਰਕਾਂ ਨੇ। ਉਹ ਆਪਣੀ ਬੋਲੀ ਆਪਣੇ ਘਰਾਂ 'ਚ ਵੀ ਨਹੀਂ ਸੀ ਬੋਲ ਸਕਦੇ, ਔਰ ਉਹਨਾਂ ਨੂੰ ਇਹ ਫੀਅਰ ਹੋਇਆ ਕਿ ਵੀ ਇਹ ਜੇ ਹੁਣ ਨਾਰਦਰਨ ਕੁਰਦਿਸਤਾਨ ਜਿੱਥੇ ਇਜ਼ਰਾਈਲ ਵੜ ਗਿਆ, ਕਿਉਂਕਿ ਅਮਰੀਕਾ ਦੇ ਨਾਲ 2003 ਦੇ ਵੇਲੇ ਇਹਨਾਂ ਨੇ ਟਰਕੀ ਜਿਹਨਾਂ ਨਾਲ ਬਹੁਤ ਚੰਗੇ ਰਿਲੇਸ਼ਨ ਰਹੇ ਅਮਰੀਕਾ ਦੇ, ਇਜ਼ਰਾਈਲ ਦੇ, ਜਦੋਂ ਇਜ਼ਰਾਈਲ ਸਭ ਤੋਂ ਟਰਕੀ ਪਹਿਲਾ ਮੁਲਕ ਹੈ ਮੁਸਲਮਾਨ ਇਸਲਾਮਿਕ ਕੰਟਰੀ ਜਿਹਨੇ ਸਭ ਤੋਂ ਪਹਿਲਾਂ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ, ਔਰ ਇਜ਼ਰਾਈਲ ਔਰ ਟਰਕੀ ਦੇ ਸੰਬੰਧ ਬਹੁਤ ਚੰਗੇ ਰਹੇ ਸਾਰੇ ਪੀਰੀਅਡ 'ਚ। ਹਾਲਾਂਕਿ ਅਰਬ ਦੇਸ਼ ਔਰ ਦੂਸਰਿਆਂ ਦੀ ਇੱਕ ਡਿਫਰੈਂਟ ਸਿਚੁਏਸ਼ਨ ਰਹੀ, ਲੇਕਿਨ 2003 ਵੇਲੇ ਟਰਕੀ ਨੇ ਅਲਾਉ ਨਹੀਂ ਸੀ ਕੀਤਾ, ਉਹਨਾਂ ਨੂੰ ਆਪਣੀ ਲੈਂਡ ਯੂਜ਼ ਕਰਨ ਦਾ ਸਮਝੌਤਾ ਟੁੱਟ ਗਿਆ। ਔਰ ਹੁਣ ਜਿਹੜਾ ਅਰਡੋਗਨ ਆਨ ਕੇ ਕੀ ਨਾਂ ਹੈ ਇਹਦਾ, ਇਹ ਕੋਈ ਵੈਸਟਰਨ ਪਾਵਰਸ ਦਾ ਕੋਈ ਕਲੋਨੀ ਨਹੀਂ ਹੈ। ਔਰ ਇਸ ਸਾਰੇ ਚੋਂ ਨਾਰਦਰਨ ਕੁਰਦਿਸਤਾਨ ਵਾਲਿਆਂ ਨੇ, ਕੁਰਦਾਂ ਨੇ ਆਪਣੀ ਟੈਰੀਟਰੀ ਲਈ, ਔਰ ਜਦੋਂ ਇਹ ਇਸਲਾਮਿਕ ਸਟੇਟ ਜਿਨ੍ਹਾਂ ਨੂੰ ਇਹਨਾਂ ਦੇ ਹੀ ਦਿੱਤੇ ਹਥਿਆਰ ਕਿੱਥੋਂ ਕਿੱਧਰ ਘੁੰਮੇ, ਉਹਨਾਂ ਨੇ ਸੀਰੀਆ ਦੇ ਖਿਲਾਫ ਇਸਲਾਮਿਕ ਸਟੇਟ ਲੜ ਰਿਹਾ ਸੀ ਸੀਰੀਅਨ ਸਟੇਟ ਦੇ ਨਾਲ, ਤੇ ਅਮਰੀਕਾ ਵਿੱਚ ਵੜਿਆ, ਕੁਰਦਾਂ ਦੀ ਮਦਦ ਹਥਿਆਰ ਉਹਨਾਂ ਤੱਕ ਵੀ ਪਹੁੰਚੇ ਕਿ ਜੀ ਅਸੀਂ ਇਸਲਾਮਿਕ ਸਟੇਟ ਦੇ ਨਾਲ ਲੜ ਰਹੇ। ਔਰ ਸੀਰੀਆ ਦੇ ਇੱਕ ਖਾਸ ਇੱਕ ਵੱਡੇ ਹਿੱਸੇ ਦੇ ਉੱਤੇ ਵੀ ਕੁਰਦਾਂ ਨੇ ਆਪਣਾ ਕੰਟਰੋਲ ਜਮਾ ਲਿਆ। ਟਰਕੀ ਨੂੰ ਫਿਕਰ ਪੈ ਗਿਆ ਕਿ ਵੀ ਇਹ ਜੇ ਇਧਰ ਸੀਰੀਆ ਵਾਲੇ ਵੀ ਇਧਰ ਆ ਗਏ, ਟੈਰੀਟਰੀ ਇਹਨਾਂ ਨੇ ਲੈ ਲਈ, ਉੱਥੋਂ ਲੋਕ ਰਿਫਿਊਜੀ ਕਈ ਮਿਲੀਅਨ ਟਰਕੀ 'ਚ ਬੈਠੇ ਨੇ, ਨਾਰਦਰਨ ਕੁਰਦਿਸਤਾਨ 'ਚ ਵੈਸੇ ਹੀ ਨੇ, ਤੇ ਕੱਲ ਨੂੰ ਜਿਹੜੇ 14-15 ਮਿਲੀਅਨ ਔਰ ਵੱਡੀ ਟੈਰੀਟਰੀ ਉਹਨਾਂ ਦੀ ਆਬਾਦੀ ਵਾਲੀ ਟਰਕੀ 'ਚ ਹੈ, ਇਹ ਕੁਰਦਿਸਤਾਨ ਬਣਾਉਣ ਵੱਲ ਤੁਰਨਗੇ ਕਿ 30 ਮਿਲੀਅਨ ਸਾਰੇ ਇਕੱਠੇ ਹੋਣ। ਸੋ ਜ਼ਾਹਰ ਹੈ ਵੀ ਜਿਹੜੀ ਵੀ ਡੀਲ ਅਮਰੀਕਾ ਔਰ ਟਰਕੀ ਦੇ ਵਿੱਚ ਚੱਲ ਰਹੀ ਸੀ ਕਿਸ ਲੈਵਲ ਤੇ, ਇੱਕ ਗੱਲ ਜ਼ਰੂਰ ਟਰੰਪ ਨੇ ਆਪਣੀ ਪਹਿਲੀ ਕੈਂਪੇਨ ਵੇਲੇ ਕਹੀ ਸੀ ਕਿ ਜੀ ਮੈਂ ਫੌਜਾਂ ਸਾਰੇ ਪਾਸੋਂ ਵਾਪਸ ਲਿਆਵਾਂਗਾ। ਪਹਿਲਾਂ ਇਹਨਾਂ ਨੇ ਜਿਵੇਂ ਇਰਾਕ 'ਚੋਂ ਇੱਕ ਵੱਡਾ ਹਿੱਸਾ ਕੱਢਿਆ, ਔਰ ਸੀਰੀਅਨ ਕ੍ਰਾਈਸਿਸ 'ਚ ਕਿਹਨੂੰ ਕਿਹੜੇ ਗਰੁੱਪ ਦੀ ਕੀ ਮਦਦ ਕੀਤੀ, ਬਾਹਰ ਕੀ ਹੈ ਅੰਦਰ ਕੀ ਹੈ, ਇੱਕ ਵੱਖਰੀ ਕਹਾਣੀ ਹੈ। ਪਰ ਹੁਣ ਜਿਹੜਾ ਅਚਾਨਕ ਟਰੰਪ ਦਾ ਇਹ ਐਲਾਨ ਹੈ ਜਿਹਨੇ ਸਭ ਨੂੰ ਸਰਪ੍ਰਾਈਜ਼ ਕੀਤਾ ਹੈ ਕਿ ਜੀ ਅਸੀਂ ਵੀ ਆਰ ਵਾਸ਼ਿੰਗ ਆਵਰ ਹੈਂਡਸ ਆਫ, ਔਰ ਕੁਰਦਾਂ ਬਾਰੇ ਕਹਿ ਜਿਹਨਾਂ ਤੇ ਸਾਡੀ ਸੈਕੰਡ ਵਰਲਡ ਵਾਰ ਵੇਲੇ ਵੀ ਨਹੀਂ ਸੀ ਮਦਦ ਕੀਤੀ, ਇਹਨਾਂ ਨੇ ਸਾਡਾ ਜਿਹੜਾ ਉਸ ਨਾਰਮੈਂਡੀ ਵੇਲੇ ਲੜਾਈ ਵੇਲੇ ਜਿਹੜੀ ਸੈਕੰਡ ਵਰਲਡ ਉਹਦੇ 'ਚ ਵੀ ਮਦਦ ਨਹੀਂ ਸੀ ਕੀਤੀ, ਇਹ ਤਾਂ ਦੂਜੇ ਪਾਸੇ ਖੜੇ ਸੀ। ਇਹਨਾਂ ਨੇ ਕੋਈ ਇਸਲਾਮਿਕ ਸਟੇਟ ਦੇ ਖਿਲਾਫ ਲੜਾਈ 'ਚ ਵੀ ਸਾਡੀ ਮਦਦ ਨਹੀਂ ਕੀਤੀ। ਹਾਂ, ਅਸੀਂ ਟਰਕੀ ਨੂੰ ਕਹਿੰਦੇ ਹਾਂ ਜੀ ਕੋਈ ਉੱਥੇ ਬਹੁਤੇ ਜ਼ੁਲਮ, ਟਰਕੀ ਨੇ ਪਿਛਲੇ 2 ਦਿਨ ਤੋਂ ਹਮਲੇ ਸ਼ੁਰੂ ਕਰ ਦਿੱਤੇ ਉਸ ਸਾਰੇ, ਉਹਨਾਂ ਨੇ ਕਿਹਾ ਜੀ ਅਸੀਂ ਇਹ ਵਿਹਲਾ ਕਰਾਣਾ ਇਹਨਾਂ ਤੋਂ, ਤੇ ਜਿਹੜੇ ਸੀਰੀਅਨ ਰਿਫਿਊਜੀ ਸਾਡੇ ਬੈਠੇ ਨੇ ਇਹਨਾਂ ਨੂੰ ਜਾ ਕੇ ਅਸੀਂ ਉੱਥੇ ਆਬਾਦ ਕਰਨਾ। ਹੁਣ ਕੀ ਹੋ ਰਿਹਾ ਵੀ ਵੱਡੀ ਗਿਣਤੀ 'ਚ, ਕਿਉਂਕਿ ਅਮਰੀਕਾ ਨੇ ਹੱਥ ਧੋ ਲਏ, ਟਰਕੀ ਉਹਨੂੰ ਖੁੱਲੀ ਛੁੱਟੀ ਮਿਲ ਗਈ, ਉੱਥੇ ਬਹੁਤ ਬਲੱਡ ਬਾਥ ਹੋਏਗਾ। ਆਲਰੇਡੀ ਉਹ ਸੀਰੀਅਨ ਰਿਫਿਊਜੀ ਵਸਣਗੇ ਕਿ ਨਹੀਂ, ਪਰ ਜਿਹੜੇ ਉੱਥੇ ਰਹਿੰਦੇ ਨੇ ਉਹ ਵੱਡੀ ਗਿਣਤੀ 'ਚ ਰਿਫਿਊਜੀ ਬਣਨਗੇ। ਔਰ ਉਸ ਸਾਰੇ ਖਿੱਤੇ ਦੇ ਵਿੱਚ ਜਿੱਥੇ ਆਲਰੇਡੀ ਅਸੀਂ ਕਸ਼ਮੀਰ ਦੇ ਮੁੱਦੇ ਤੇ ਚਿੰਤਤ ਹੈ ਕਿ ਇਸਲਾਮਿਕ ਵਰਲਡ ਕਿੱਥੇ ਹੈ, ਜਾਂ ਕਸ਼ਮੀਰ ਦਾ ਮੁੱਦਾ ਕਿਉਂ ਫੋਕਸ ਨਹੀਂ ਹੁੰਦਾ, ਪਾਕਿਸਤਾਨ ਦੀ ਸਿਚੁਏਸ਼ਨ ਹੋਰ ਵੀ ਕ੍ਰਿਟੀਕਲ ਹੋਏਗੀ, ਕਿਉਂਕਿ ਟਰਕੀ ਦੇ ਨਾਲ ਪਾਕਿਸਤਾਨ ਦੇ ਸੰਬੰਧ ਵੀ ਰਹੇ ਨੇ, ਜਿਵੇਂ ਇਹਨਾਂ ਨੇ ਮੰਨ ਹੀ ਲਿਆ ਹੋਇਆ ਪਾਕਿਸਤਾਨ ਨੇ ਚੀਨ ਦੇ ਮਾਮਲੇ 'ਚ ਸੰਬੰਧਾਂ ਕਰਕੇ ਜੀ, ਸਿੰਗਕਿਆਂਗ 'ਚ ਚਾਈਨਾ ਜੋ ਵੀ ਉੱਥੋਂ ਦੇ ਚੀਨ ਵਿਚਲੇ 20 ਮਿਲੀਅਨ ਮੁਸਲਮਾਨਾਂ ਨਾਲ ਕਰੇ, ਅਸੀਂ ਮੂੰਹ ਨਹੀਂ ਖੋਲਣਾ ਹੈ ਕਿਉਂਕਿ ਤੁਹਾਡੇ ਇੰਟਰਸਟ ਜੁੜੇ ਹੋਏ ਨੇ। ਟਰਕੀ ਦੇ ਮਾਮਲੇ 'ਚ ਪਹਿਲਾਂ ਵੀ ਕੋਈ ਇਹ ਨਹੀਂ ਹੈ ਕਿ ਪਾਕਿਸਤਾਨ ਨੇ ਕਦੇ ਕੁਰਦਾਂ ਦੇ ਹੱਕ 'ਚ ਨਾਅਰਾ ਮਾਰਿਆ, ਪਰ ਇਸ ਸਾਰੀ ਸਿਚੁਏਸ਼ਨ ਜਿੱਥੇ ਟਰਕੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਆ ਕੇ ਪਾਕਿਸਤਾਨ ਦੇ ਨਾਲ ਖਲੋਤੇ, ਹੁਣ ਜੋ ਕੁਝ ਉੱਥੇ ਚੱਲੇਗਾ, ਔਰ ਇਹ ਪਾਕਿਸਤਾਨ ਨੂੰ ਨਿਹੋਰਾ ਦੇਣ ਵਾਲੇ ਵੀ ਇਹੀ ਹੋਣਗੇ ਇੰਡੀਆ ਜਾਂ ਦੂਜੇ ਕਿ ਜੀ ਤੁਸੀਂ ਉੱਥੇ ਦੇਖੋ ਕੀ ਹੋ ਰਿਹਾ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਇਹ ਜਿਹੜੀ ਹਾਲਾਂ ਮੈਂ ਇਸ ਸਾਰੇ ਦੇ ਉੱਤੇ ਕੋਈ
ਐਕਸਪਰਟਿਜ਼ ਨਹੀਂ ਹੈ ਮੇਰੀ, ਪਰ ਮੈਨੂੰ ਇਹ ਨਜ਼ਰ ਆ ਰਿਹਾ ਕਿ ਵੀ ਅਗੇਨ ਜਦੋਂ ਸਾਨੂੰ ਲੱਗਦਾ ਹੈ ਵੀ ਕੋਈ ਖਿੱਤਾ ਥੋੜਾ ਜਿਹਾ ਸਟੇਬਲ ਹੋਣ ਵੱਲ ਜਾ ਰਿਹਾ ਹੈ, ਬਲੱਡ ਸ਼ੈਡ ਨਹੀਂ ਹੋਏਗਾ, ਲੋਕ ਆਮ ਜ਼ਿੰਦਗੀ ਜੀ ਸਕਣਗੇ, ਉਦੋਂ ਹੀ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਏਜੰਡਾ ਬਾਹਰ ਆ ਜਾਂਦਾ ਹੈ ਔਰ ਨਵਾਂ ਬਲੱਡ ਸ਼ੈਡ, ਨਵੇਂ ਰੈਫਿਊਜੀ, ਨਵੇਂ ਲੋਕਾਂ ਦੇ ਉਧਰੋਂ ਰੈਫਿਊਜੀ ਨਿਕਲਣਗੇ। ਇਧਰ ਇਹਨਾਂ ਨੇ ਜਿਨ੍ਹਾਂ ਮੁਲਕਾਂ ਨੇ ਰੈਫਿਊਜੀ ਕਨਵੈਨਸ਼ਨਸ ਦੇ ਉੱਤੇ ਦਸਤਖਤ ਕੀਤੇ ਹੋਏ ਨੇ ਉਹ ਆਪਣੇ ਬਾਰਡਰ ਟਾਈਟ ਕਰ ਰਹੇ ਨੇ। ਅਮਰੀਕਾ 'ਚ ਕਿੰਨਾ ਸ਼ਿਕੰਜਾ ਕੱਸ ਦਿੱਤਾ ਹੈ ਇਹਨਾਂ ਨੇ, ਅਸਾਈਲਮ ਦੇ ਕੇਸਿਸ ਜਿਹੜੇ ਨੇ ਉਹਨਾਂ ਨੂੰ ਕਿੰਨੇ ਪਾਸਿਓਂ ਘੇਰ ਘੂਰ ਕੇ ਡਿਨਾਈਲ ਵੱਲ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਇੱਕ ਪੇਨਫੁਲ ਸਿਚੁਏਸ਼ਨ ਹੈ। ਔਰ ਮੈਂ ਜਦੋਂ ਦੇਖਿਆ ਕਿ ਜੀ ਟਰਕੀ ਦੇ ਜਹਾਜ਼ ਹੁਣ ਉਹਨਾਂ ਨੇ ਹਮਲੇ ਸ਼ੁਰੂ ਕੀਤੇ ਨੇ ਔਰ ਕਿੰਨੇ ਲੋਕ ਥੱਲੇ ਮਰ ਰਹੇ ਨੇ, ਕਿੰਨੇ ਉਹਨਾਂ 'ਚ ਲੜਾਕੇ ਨੇ, ਔਰ ਉਹਨਾਂ ਦਾ ਕਲੇਮ ਸੀ ਕੁਰਦਾਂ ਦਾ ਜੀ ਅਸੀਂ ਪਤਾ ਨਹੀਂ 12,000 ਕਿ ਕਿੰਨੇ ਇਸਲਾਮਿਕ ਸਟੇਟ ਦੇ ਕੈਦੀ ਆਪਣੇ ਕੋਲ ਰੱਖੇ ਹੋਏ ਨੇ, 2 ਉਹਨਾਂ ਜੋ ਖੁੰਖਾਰ ਜਿਹੜੇ ਨੇ ਅਮਰੀਕਨ ਫੌਜ ਦੇ ਹਵਾਲੇ ਕੀਤੇ ਨੇ। ਪਰ ਇਨ ਦਾ ਐਂਡ ਆਫ ਦਾ ਡੇ ਇਹ ਗੱਲ ਜਦੋਂ ਬਾਬਾ ਨਾਨਕ ਖਲੋ ਕੇ ਉਸ ਏਮਨਾਬਾਦ ਸ਼ਹਿਰ 'ਚ ਕਹਿੰਦੇ ਸੀ ਕਿ ਭਾਈ 4 ਚਫੇਰੇ ਜਿਹੜਾ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ, ਤੇ ਅੱਜ ਉਹੀ ਵਰਤਾਰਾ ਅਸੀਂ ਦੁਨੀਆ ਦੇ ਬਹੁਤ ਸਾਰੇ ਖਿੱਤਿਆਂ 'ਚ ਜਿਸ ਨੂੰ ਇਹ ਤਾਕਤਾਂ ਜਿਹੜੀਆਂ ਕਿ ਜਿਨ੍ਹਾਂ ਦੇ ਆਪਣੇ ਫਾਈਨੈਂਸ਼ੀਅਲ ਇੰਟਰਸਟ ਜੁੜੇ ਹੋਏ ਨੇ ਇਸ ਕਿਸਮ ਦੀ ਗੱਲ ਨੂੰ ਹਵਾ ਦਿੰਦੀਆਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਥਰਡ ਵਾਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਹੁਣ ਆਪਾਂ ਸਾਂਝੇ ਕਰਨ ਜਾ ਰਹੇ ਹਾਂ ਆਪਣੇ ਦਰਸ਼ਕਾਂ ਦੇ ਮੈਸੇਜ। ਸੋ ਪਹਿਲੇ ਸੈਗਮੈਂਟ ਤੇ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ। ਸੈਮੀ ਖਾਨ ਲਿਖਦੇ ਨੇ, ਡਾਕਟਰ ਅਮਰਜੀਤ ਸਿੰਘ ਜੀ is a knowledgeable and a lovely personality। ਪਾਸ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸ਼ਰਫ ਲਾਲੇ ਚਾਂਦ ਲਿਖਦੇ ਨੇ, like your program, very informative, watch every day, keep it up, regards from Toronto, Canada। ਸੋ ਮੁਹੰਮਦ ਅਹਿਮਦ ਲਿਖਦੇ ਨੇ, ਸਿੱਖ ਨੇਸ਼ਨ ਨੇ ਕੁਰਬਾਨੀਆਂ ਦੇ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਤੇ ਅੱਜ ਇਹ ਹਿੰਦੂਤਵਾ ਸਿੱਖ ਨੇਸ਼ਨ ਦੀ ਸੈਪਰੇਟ ਆਇਡੈਂਟੀ, ਆਈਡੀਓਲੋਜੀ ਤੇ ਰਿਲੀਜਨ ਨੂੰ ਮੰਨਣ ਲਈ ਰੈਡੀ ਨਹੀਂ ਹਨ। ਬਹੁਤ ਵਧੀਆ ਧੋਖਾ, ਬਹੁਤ ਵੱਡਾ, ਹਾਂਜੀ ਇਹਨਾਂ ਲਿਖਿਆ, ਬਹੁਤ ਵੱਡਾ ਧੋਖਾ ਦਿੱਤਾ ਹਿੰਦੂਤਵਾ ਨੇ ਸਿੱਖ ਨੇਸ਼ਨ ਨੂੰ। ਸੋ ਸ਼ੋਹਿਬਤ ਰਾਜਪੂਤ ਸਾਂ ਲਿਖਦੇ ਨੇ, ਆਈ ਲਵ TV 84। ਬਾਦ ਸਿੰਘ ਸਾਂ ਲਿਖਦੇ ਨੇ, ਡਾਕਟਰ ਸਾਹਿਬ ਨੇ ਅੱਜ ਤੇ ਹਿੰਦੂਤਵਾ ਨੂੰ ਸ਼ੀਸ਼ਾ ਦਿਖਾ ਦਿੱਤਾ, ਪਰ ਹਿੰਦੂਤਵਾ ਬਹੁਤ ਹੀ ਬੇਸ਼ਰਮ ਹੈ, ਤੁਸੀਂ ਬਹੁਤ ਜ਼ਲੀਲ ਕੀਤਾ, ਇਹਨਾਂ ਜ਼ਰਾ ਫੀਲ ਨਹੀਂ ਕੀਤਾ। ਸੋ ਅੱਗੇ ਉਹਨਾਂ ਦਾ ਫਿਰ ਮੈਸੇਜ ਹੈ, ਕਹਿੰਦੇ ਨੇ ਕਿ ਸਹੀ ਕਿਹਾ ਡਾਕਟਰ ਸਾਹਿਬ, ਇਹ ਜਗਤ ਕਸਾਈ ਹਨ, ਇੱਕ ਦਿਨ ਪੂਰੀ ਦੁਨੀਆ ਵਿੱਚ ਕਤਲੇਆਮ ਕਰਨਗੇ। ਅਸੀਂ ਅਕਸਰ ਅੱਜ ਦੀਆਂ ਖੋਜਾਂ ਬਾਰੇ ਕਹਿੰਦੇ ਹਾਂ ਕਿ ਸਾਡੇ ਗੁਰੂ ਸਾਹਿਬ ਤੇ ਪਹਿਲਾਂ ਹੀ ਦੱਸ ਗਏ ਸੀ, ਕਿਤੇ ਜਗਤ ਕਸਾਈ ਪੂਰੀ ਦੁਨੀਆ ਵਿੱਚ ਕਾਰਾ ਕਰ ਦੇਵੇ ਤੇ ਅਸੀਂ ਬਾਅਦ ਵਿੱਚ ਨਾ ਕਹੀਏ। ਹੁਣ ਦੁਨੀਆ ਉਸ ਵੱਲ ਹੀ ਵੱਧ ਰਹੀ ਹੈ। ਸੋ ਬਸ਼ਰਤ ਅਲੀ ਚੌਧਰੀ ਲਿਖते हैं, डॉक्टर साहब बहुत अच्छा तजिया आप करते हैं। सो मौसम मसूद लिखते हैं, हिंदुत्व दी जानकारी बारे बहुत रोला मैं पाया होया सी, एजुकेट करन लई बहुत बहुत शुक्रिया, बहुत सारी मोहब्बत और दुआवां। बहुत शुक्रिया जी। सो जगसीर सिंह गाला सा लिखते हैं, आज़ाद पंजाब, साकिब तरार फ्री कहते हैं कि खालिस्तान फ्री कश्मीर एंड दैट्स इट। कई मैसेज ने। सो अगले सैगमेंट है भुपिंदर सिंह सा लिखते हैं, वाहिगुरू जी का खालसा वाहिगुरू की फतेह एंड साकिब तरार लिखते हैं फ्री कश्मीर एंड हरदयाल सिंह खालसी सा लिखते हैं वाचिंग TV 84। सो इत्थे लेने ब्रेक। व्यूअर्स तुसां नाल इस तरह ही बने रहना, मिलते हैं छोटे जी वक्त बाद।